अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਸਾਡੇ ਇੱਕ ਮਿੱਤਰ ਸਾਡੇ ਵੀਰ ਨੇ ਹੰਜਰਾ ਸਾਹਿਬ ਪੰਜਾਬੀ ਵਲੌਗ ਕਰਦੇ ਨੇ। ਪਿਛਲੇ ਦਿਨਾਂ 'ਚ ਮੈਂ ਸੁਣ ਰਿਹਾ ਸੀ ਤਾਂ ਬੜੀ ਮਿੱਠੇ ਜਿਹੇ ਲਹਿਜੇ ਦੇ ਨਾਲ ਉਹ ਬੜੀ ਪਿਆਰੀ ਗੱਲ ਕਰਦਾ। ਉਹਨੇ ਗੱਲ ਕੀਤੀ, ਉਹਨਾਂ ਕਿਹਾ ਕੁਛ ਸ਼ੇਰ ਗਏ ਸ਼ਿਕਾਰ ਤੇ ਉਹਨਾਂ ਹਮਲਾ ਕਰਤਾ ਖੋਤਿਆਂ ਦੇ ਰੇਵੜ ਤੇ ਨਾ, ਖੋਤਿਆਂ ਦੇ ਕਬੀਲੇ ਤੇ। ਉਹਨਾਂ ਕਾਫੀ ਸਾਰੇ ਖੋਤੇ ਜਿਹੜੇ ਨੇ ਉਹ ਖਾਦੇ। ਇੱਕ ਖੋਤਾ ਵਡੇਰਾ ਜਿਹਾ ਸੀ, ਉਹ ਕਾਫੀ ਜ਼ਖਮੀ ਸੀ ਤੇ ਜਿਹੜਾ ਸ਼ੇਰਾਂ ਦਾ ਵਡੇਰਾ ਸੀ ਉਹਨਾਂ ਨੂੰ ਕਿਹਾ ਕਿ ਗੱਲ ਇਹ ਵੇ ਕਿ ਇਹਨੂੰ ਨਾ ਕੁਛ ਨਾ ਕਹੋ, ਇਹਨੂੰ ਨਾਲ ਲੈ ਚੱਲੋ। ਸ਼ੇਰਾਂ ਨੇ ਕਿਹਾ ਜੀ ਇਹਨੂੰ ਕਿਉਂ ਨਾ ਕੁਛ ਕਹੀ? ਉਹਨਾਂ ਕਿਹਾ ਜੀ ਇਹਦੇ ਵਿੱਚ ਮੈਂ ਤੁਹਾਨੂੰ ਬਾਅਦ ਚ ਦੱਸਾਂ। ਉਹਨਾਂ ਕਿਹਾ ਠੀਕ ਹੈ, ਹੋ ਸਕਦਾ ਇਹਦੇ ਵਿੱਚ ਵੀ ਕੋਈ ਹਿਕਮਤ ਹੋਏ। ਖੈਰ ਉਹ ਆਪਣੇ ਨਾਲ ਲੈ ਗਏ ਉਹਨੂੰ। ਉਹ ਜਿਹੜਾ ਜ਼ਖਮੀ ਖੋਤਾ ਸੀ ਉਹਦੀ ਮਰਮ ਪੱਟੀ ਕੀਤੀ, ਉਹਨੂੰ ਠੀਕ ਠਾਕ ਕੀਤਾ, ਸਿਹਤਮੰਦ ਕੀਤਾ। ਅੱਛਾ, ਉਹ ਖੋਤਾ ਸਮਝਣ ਲੱਗ ਪਿਆ ਕਿ ਜਨਾਬ ਇਹ ਮੇਰੇ ਖੈਰ ਖਾਈ ਨੇ। ਉਹਨੂੰ ਜਦੋਂ ਬਿਲਕੁਲ ਫਿੱਟ ਹੋ ਗਿਆ ਨਾ, ਹੱਡਾ ਕੱਟਾ ਹੋ ਗਿਆ, ਤਾਂ ਉਹਨੂੰ ਲੈ ਕੇ ਵਾਪਸ ਉਹਦੇ ਕਬੀਲੇ ਦੇ ਵਿੱਚ ਆ ਗਏ। ਆ ਕੇ ਤੇ ਉਹ ਕਬੀਲੇ ਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ, ਐਲਾਨ ਕੀਤਾ ਕਿ ਗੱਲ ਇਹ ਵੇ ਕਿ ਅੱਜ ਤੋਂ ਬਾਅਦ ਇਹ ਖੋਤਾ ਜਿਹੜਾ ਨਾ ਇਹ ਤੁਹਾਡਾ ਸਰਬਰਾਹ ਹੋਏਗਾ ਤੇ ਇਹ ਜੋ ਵੀ ਕਹੇਗਾ ਉਹ ਹਰਫ ਆਖਰ ਹੋਏਗਾ। अगर कोई ਇਹਦੀ ਗੱਲ नहीं ਮੰਨੇਗਾ या कोई ऐसा काम गलत करेगा तो ਉਹਦੀ ਸਜ਼ਾ ਇਹ ਦੇਗਾ ਤੁਹਾਨੂੰ। ਅੱਛਾ, ਉਹ ਜਿਹਨੂੰ ਸਰਬਰਾਹ ਮੁਕਰਰ ਕੀਤਾ ਉਹ ਤੇ ਚੌੜਾ ਹੋ ਗਿਆ। ਬਾਕੀ ਜਿਹੜੇ ਸਨ ਉਹ ਵੀ ਸੋਚਣ ਲੱਗ ਪਏ ਕਿ ਚਲੋ ਕੁਛ ਵੀ ਇਹ ਸਾਡਾ ਆਪਣਾ ਖੋਤਾ ਤੇ ਹੈ ਨਾ, ਸਾਡਾ ਸਰਬਰਾਹ ਬਣ ਗਿਆ, ਸਾਡੀ ਤੇ ਮੌਜ ਹੋ ਗਈ। ਚਾਰ ਖੋਤੇ ਜਿਹੜੇ ਕੋਈ ਜਜ਼ਬਾਤੀ ਸਨ ਉਹਨਾਂ ਨਾਰੇ ਸ਼ਾਰੇ ਵੀ ਮਾਰੇ ਕਿ ਕਿਆ ਬਾਤ ਹੈ ਜਨਾਬ, ਗੱਲ ਤੇ ਹੈ ਹੁਣ ਸਾਡਾ ਆਪਣਾ ਖੋਤਾ, ਸਾਡਾ ਸਰਬਰਾਹ ਕੋਈ ਪਰਵਾਹ। ਔਰ ਫਿਰ ਇਹਦੀ ਯਾਰੀ ਵੀ ਜਿਹੜੀ ਹੈ ਹੁਣ ਸ਼ੇਰਾਂ ਦੇ ਨਾਲ ਹੈ। ਹੁਣ ਤਾਂ ਮੁੱਢੋਂ ਪਰਵਾਹ ਕੋਈ ਨਹੀਂ, ਇਹਦੀ ਜੰਗਲ ਦਾ ਬਾਦਸ਼ਾਹ ਤੇ ਸ਼ੇਰ ਹੈ, ਲਿਹਾਜ਼ਾ ਸਾਨੂੰ ਹੁਣ ਕੋਈ ਪਰਵਾਹ ਨਹੀਂ। ਸਾਡੇ ਖੋਤੇ ਦੀ ਜਿਹੜੀ ਹੈ ਨਾ ਇਹਨਾਂ ਨਾਲ ਸਿੱਧੀ ਸਲਾਮ ਦੁਆ ਹੈ। ਅੱਛਾ, ਕਹਾਣੀ ਅੰਦਰ ਇਹ ਸੀ ਕਿ ਜਦੋਂ ਵੀ ਕਿਸੇ ਖੋਤੇ ਨੇ ਅੜਪਸ ਕਰਨੀ ਨਾ ਜਾਂ ਕੋਈ ਪੰਗਾ ਕਰਨਾ, ਉਸ ਖੋਤੇ ਨੇ ਚੁੱਕਣਾ ਤੇ ਉਹਨੂੰ ਚੁੱਕ ਕੇ ਤੇ ਸ਼ੇਰਾਂ ਦੇ ਹਵਾਲੇ ਕਰ ਦੇਣਾ। ਸ਼ੇਰਾਂ ਨੇ ਉਹ ਖਾ ਖੋ ਕੇ ਹਜ਼ਮ ਕਰਕੇ ਤੇ ਸਾਈਡ ਤੋਂ ਹੰਡਕਾਰ ਮਾਰਨਾ। ਪਹਿਲੇ ਵੇ ਕਿ ਇਸ ਟਾਈਮ ਸਾਡੇ ਮੁਲਕ ਦੇ ਅੰਦਰ ਕੁਛ ਇਸ ਤਰ੍ਹਾਂ ਸਾਡੇ ਉੱਤੇ ਵੀ ਇੱਕ ਸਾਡੇ ਵਿੱਚੋਂ ਹੀ ਫੜ ਕੇ ਅੱਗੇ ਕਰ ਦਿੱਤਾ ਜਾਂਦਾ, ਜਿਵੇਂ ਵੀ ਕਰਨ ਉਹ ਜ਼ੋਰ ਜ਼ਬਰਦਸਤੀ ਨਾਲ ਕਰਨ, ਉਹ ਜਿਸ ਤਰ੍ਹਾਂ ਵੀ। ਲੇਕਿਨ ਉਹਨਾਂ ਨੇ ਸਪੈਸੀਫਿਕ ਆਪਣੇ ਖੋਤੇ ਰੱਖੇ ਹੁੰਦੇ ਨੇ, ਉਹਨਾਂ ਟਾਰਗੇਟ ਕੀਤਾ ਹੁੰਦਾ ਕਿ ਇਹ ਵਾਲਾ ਜਿਹੜਾ ਨਾ ਇਹ ਇਹਨਾਂ ਦੇ ਉੱਤੇ ਹੀ ਰੱਖਾਂਗੇ ਤੇ ਬਾਕੀ ਫਿਰ ਵੇਖਦੇ ਹਾਂ ਜੋ। ਇਹਦੀ ਮੈਂ ਮਿਸਾਲ ਇਸ ਤਰ੍ਹਾਂ ਦਾਂਗਾ ਕਿ ਇਸ ਟਾਈਮ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਦੇ ਵਿੱਚ ਦੂਰ ਦੂਰ ਤੱਕ ਤੁਹਾਨੂੰ ਕਾਨੂੰਨ ਦੀ ਅਮਲਦਾਰੀ ਨਜ਼ਰ ਨਹੀਂ ਆ ਰਹੀ। ਮਤਲਬ ਥੋਕ ਦੇ ਹਿਸਾਬ ਨਾਲ ਸਜ਼ਾਵਾਂ ਮਿਲ ਰਹੀਆਂ ਪੋਲੀਟੀਕਲ ਵਰਕਰਸ। ਦੂਜੇ ਪਾਸੇ ਵਾਦੀ ਤੀਰਾ ਫਾਟਾ ਦੇ ਵਿੱਚ ਆਪਰੇਸ਼ਨ शुरू कर दिता गया। अच्छा, और उस ऑपरेशन दी ना कोई किसी असैम्बली ने मंजूरी दी थी, ना कुछ ना कुछ, ना कोई बहस सैनेट च ना असैम्बली। असैम्बली हालांकि वो डमी जी असैम्बली है, तुहानू पता ही। लेकिन उसके बावजूद उस जिहड़ा सरबराह है ना साडा ठीक है, उन्हें इजामत ही नहीं की कि असी किसी नूं। और ये अज की गल नहीं, ਤੁਸੀਂ ਅਗਰ ਜ਼ਰਬੇ ਅਜ਼ਬ ਦੇ ਜ਼ਮਾਨੇ 'ਚ ਵੀ ਦੇਖ ਲਓ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਪੁੱਛਣਾ ਗਵਾਰਾ ਨਹੀਂ ਕੀਤਾ ਉਸ ਭਾਈਏ ਨੇ। ਬਾਅਦ ਦੇ ਵਿੱਚ ਉਹ ਵਜ਼ੀਰ ਦਫਾ ਆਏ ਮਾਏ ਸ਼ਾਏ ਕਰ ਰਿਹਾ ਸੀ ਵਿਚਾਰਾ, ਠੀਕ ਹੈ। ਸੋ ਮਕਸਦ ਗੱਲ ਕਰਨ ਦਾ ਇਹ ਵੇ ਕਿ ਜਿੱਤੋਂ ਅਸੀਂ ਹੁਣ ਤੱਕ ਮਤਲਬ ਵੱਡੇ ਹੋ ਗਏ ਹਾਂ, ਵੱਡੇ ਕੀ ਅੱਧਿਓਂ ਜ਼ਿਆਦਾ ਉਮਰ ਸਮਝ ਲਓ ਅਸੀਂ ਗੁਜ਼ਾਰੀ ਬੈਠੇ, ਜਿਹੜੀ ਐਵਰੇਜ ਉਮਰ ਹੈ। ਤੇ ਇਹ ਬਸ ਜਜ਼ਬਾਤੀ ਲੋਕ ਚਾਰ ਨਾਰੇ ਮਾਰਦੇ ਨੇ। ਉਸ ਤੋਂ ਬਾਅਦ ਦੇ ਵਿੱਚ ਜਨਾਬ ਪਤਾ ਲੱਗਦਾ ਜੀ ਸਾਡਾ ਖੁਦਾ ਸਾਡਾ ਸਰਬਰਾਹ ਹੈ ਤੇ ਹੁਣ ਉਹਦੀ ਯਾਰੀ ਵੀ ਜਿਹੜੀ ਹੈ ਸਿੱਧੀ ਅਮਰੀਕਾ ਨਾਲ ਹੈ। ਹੁਣ ਵੇਖੋ ਲਹਿਰਾਂ ਬਹਿਰਾਂ ਹੋ ਜਾਣੀਆਂ। ਕੱਲ ਪਰਸੋਂ ਦੀਆਂ ਲੁੱਡੀਆਂ ਪਾ ਰਿਹਾ ਆਪਣਾ ਸਾਡਾ ਮੀਡੀਆ ਕਿ ਦੇਖੋ ਜੀ ਉਹ ਟਰੰਪ ਨੇ ਇਹ ਟਵੀਟ ਕਰਤਾ, ਟਰੰਪ ਨੇ ਕਹਿਤਾ ਸਾਡੀ ਡੀਲ ਹੋ ਗਈ। ਉਹ ਭਾਈ ਮਾੜੇ ਬੰਦੇ ਦੀ ਤਗੜੇ ਨਾਲ ਕਿਹੜੀ ਡੀਲ ਹੁੰਦੀ ਏ? ਤਗੜੇ ਬੰਦੇ ਨੇ ਆਪਣੀ ਗੱਲ ਮਨਾ ਕੇ ਉੱਠਣਾ ਹੁੰਦਾ, ਠੀਕ ਹੈ। ਤੇ ਇਹਦੇ ਵਿੱਚ ਕੋਈ ਖੁਸ਼ੀ ਮਨਾਉਣ ਵਾਲੀ ਮੇਰੇ ਸਮਝ ਤੇ ਗੱਲ ਖੈਰ ਨਹੀਂ ਆਉਂਦੀ। ਕੁਛ ਨਾ ਕੁਛ ਤੁਹਾਨੂੰ ਹੋ ਸਕਦਾ ਅੱਗੇ ਜਾ ਕੇ ਕੋਈ ਜ਼ਖਮ ਹੀ ਲੱਗੇ। ਉਹ ਜਿਹਦੀ ਇੱਕ ਤੁਹਾਡੇ ਸਾਹਮਣੇ ਆਵੇਗੀ ਇਹ ਮਿਸਾਲ ਕਿ ਵਾਦੀ ਤੀਰਾ ਦੇ ਵਿੱਚ ਆਪਣੇ ਹੀ ਲੋਕ ਬੱਚੇ ਮਾਰੇ ਜਾ ਰਹੇ। ਦੂਜੀ ਬਾਤ, ਮੈਂ ਆਪਣੀ ਕੌਮ ਦੀ, ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ, ਮੁਨਾਫਕਤ ਦੀ ਗੱਲ ਕਰਾਂ ਕਿ ਅਸੀਂ ਫਲਸਤੀਨ ਹੋਏ, ਕਸ਼ਮੀਰ ਹੋਏ। ਚਲੋ ਕਸ਼ਮੀਰ ਤੇ ਸਾਡਾ ਇੱਕ ਮਤਲਬ ਸਾਡੇ ਮੁਲਕ ਦਾ ਇੱਕ
ਹਿਸਟੋਰੀਕਲ ਮਸਲਾ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੋਈ ਵੀ ਪੰਗਾ ਹੋਏ ਅਸੀਂ ਉਹ ਚਾਦਰਾਂ ਵੀ ਗੱਲ 'ਚ ਪਾ ਲੈਣੀ ਹੈ। ਅਸੀਂ ਸਾਰੇ ਇਤਜਾਜ ਅੱਗੇ ਪਿੱਛੇ ਸਾਰੇ ਮਾਮਲਾਤ ਕਰਨੇ। ਆਪਣੇ ਮੁਲਕ ਦੇ ਵਿੱਚ ਅਸੀਂ ਤਾਕਤਵਰ ਖੋਤੇ ਦੇ ਹੱਥ ਹਮੇਸ਼ਾ ਮਜ਼ਬੂਤ ਕੀਤੇ, ਯਾਨੀ ਇੱਥੇ ਕੁਝ ਵੀ ਉਹ ਕਰ ਲੈਣ, ਜ਼ੁਲਮ ਕਰਨ, ਜਬਰ ਕਰਨ, ਜ਼ਿਆਦਤੀ ਕਰਨ, ਕਾਨੂੰਨ ਨੂੰ ਬਾਈਪਾਸ ਕਰਨ, ਵਟਐਵਰ ਜੋ ਵੀ ਕਰਨ, ਅਸੀਂ ਹਮੇਸ਼ਾ ਜਿਹੜਾ ਉਹ ਸਾਡਾ ਸਰਬਰਾਹ ਬਣਾਇਆ ਜਾਂਦਾ ਹੈ ਨਾ ਤਗੜਾ ਖੋਤਾ ਤੇ ਉਹਦੇ ਹੱਥ ਮਜ਼ਬੂਤ ਕਰਨੇ ਹੁੰਦੇ ਨੇ ਕਿਸੇ ਨਾ ਕਿਸੇ ਸੂਰਤ ਦੇ ਵਿੱਚ। ਸੋ ਇਸ ਟਾਈਮ ਵੀ ਉਹੀ ਚੱਲ ਰਿਹਾ, ਡਿਵਾਈਡ ਐਂਡ ਰੂਲ ਖੇਲਿਆ ਜਾ ਰਿਹਾ। ਡਿਵਾਈਡ ਐਂਡ ਰੂਲ ਕਿਹਾ ਕਿ ਉਹ ਕੁਝ ਬੰਦੇ ਜਿਹੜੇ ਨੇ ਵਕਤੀ ਤੌਰ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੀ ਅਗਰ ਤਾਕਤਵਰ ਹਲਕਿਆਂ ਨਾਲ ਜਿਹੜੀ ਬਣ ਜਾਏਗੀ ਤੇ ਸਾਨੂੰ ਰਿਲੀਫ ਮਿਲ ਜਾਏਗਾ, ਔਰ ਉਹ ਤਾਕਤਵਰ ਹਲਕੇ ਬੇਸਿਕਲੀ ਇੰਸਟਾਲ ਹੀ ਕੀਤੇ ਹੁੰਦੇ ਨੇ ਬਾਹਰੋਂ ਕਿ ਜੀ ਤੁਸੀਂ ਹੁਣ ਸਾਡੇ ਮੁਫਾਦ ਵਾਸਤੇ ਕੰਮ ਕਰਨਾ, ਔਰ ਉਹ ਕਰ ਰਹੇ ਹੁੰਦੇ ਨੇ। ਇਹਦੇ ਵਿੱਚ ਮੇਰਾ ਨਹੀਂ ਖਿਆਲ ਕੋਈ ਢੱਕੀ ਛੁਪੀ ਗੱਲ ਹੈ ਜਾਂ ਮੈਨੂੰ ਕੋਈ ਲਗਾ ਕੇ ਗੱਲ ਕਰਨੀ ਚਾਹੀਦੀ। ਇਹ ਪਿਛਲੇ ਕਿੰਨੇ ਅਰਸੇ ਤੋਂ, ਯਾਨੀ ਆਪਣੀ ਹੋਸ਼ ਦੀ ਅਗਰ ਮੈਂ ਗੱਲ ਕਰ ਲਾਂ, ਚਲੋ ਜ਼ਿਆ ਲਾਖ ਨੂੰ ਛੋੜ ਦਿਓ, ਅਸੀਂ ਪਿੱਛੇ ਨਹੀਂ ਵੇਖਿਆ, ਲੇਕਿਨ ਮੁਸ਼ਰਫ ਦਾ ਦੌਰ ਤੇ ਆਪਣੀ ਅੱਖੀ ਵੇਖਿਆ ਨਾ ਕਿ ਉਹਦੇ ਵਿੱਚ ਉਸ ਭਲਵਾਨ ਨੇ ਇਸ ਮੁਲਕ ਦੇ ਨਾਲ ਕੀ ਕੀਤਾ। ਮੇਰੇ ਹਿਸਾਬ ਨਾਲ ਜਿਤਨਾ ਜ਼ੁਲਮ ਉਸ ਬੰਦੇ ਨੇ ਇਸ ਮੁਲਕ ਦੇ ਨਾਲ ਕੀਤਾ ਸ਼ਾਇਦ ਹੀ ਕਿਸੇ ਨੇ ਕੀਤਾ ਕਿ ਅੱਛਾ। ਫਿਰ ਇਹ ਆਪਣੀ ਨਾ ਅੰਦਰੋਂ ਬੁਜ਼ਦਿਲ ਵੀ ਹੁੰਦੇ ਨੇ, ਫਿਰ ਇਹ ਜਨਾਬ ਆਪਣੇ ਆਪ ਨੂੰ ਕਵਰ ਦੇਣ ਵਾਸਤੇ ਤਰ੍ਹਾਂ ਦੀ ਆਇਨੀ ਤਰਮੀਮਾਂ ਕਰਵਾਉਣਗੇ ਜੰਮੀ ਜੀਆਂ ਅਸੈਂਬਲੀਆਂ ਕੋਲੋਂ। ਜਿਸ ਤਰ੍ਹਾਂ ਉਹਨੇ ਵੀ LFO ਇੱਕ ਲੀਗਲ ਫਰੇਮਵਰਕ ਆਰਡਰ ਤਿਆਰ ਕਰਵਾਇਆ ਜਨਾਬ, ਅਦਾਲਤਾਂ ਜਿਹੜੀਆਂ ਨੇ ਉਹ PCO ਜੱਜਿਸ ਵਾਲਾ ਜ਼ਮਾਨਾ ਆਇਆ। ਅੱਛਾ, ਫਿਰ ਮਾਜ਼ਰਤ ਦੇ ਨਾਲ ਸਾਡੇ ਤਾਕਤਵਰ ਨੂੰ ਤਾਕਤਵਰ ਕਰਨ ਦੇ ਵਿੱਚ ਸਿਰਫ ਅਸੀਂ ਨਹੀਂ ਹੁੰਦੇ, ਬਲਕਿ ਸਾਡੇ ਜਿਹੜੇ ਅਦਾਰੇ ਹੁੰਦੇ ਨੇ ਦੂਸਰੇ, ਜਿਹਦੇ ਵਿੱਚ ਤੁਹਾਡੀ ਬਿਊਰੋਕ੍ਰੇਸੀ ਹੋ ਗਈ, ਤੁਹਾਡੀਆਂ ਅਦਾਲਤਾਂ ਹੋ ਗਈਆਂ, ਠੀਕ ਹੈ, ਇਹ ਸਾਰੇ ਉਹਨਾਂ ਦੇ ਹੱਥ ਮਜ਼ਬੂਤ ਕਰਦੇ। ਯਾਨੀ ਅਗਰ ਅਸੀਂ ਗੱਲ ਕਰੀਏ ਕਿ ਸਿਰਫ ਉਹ ਕਸੂਰਵਾਰ ਹੈ, ਸਿਰਫ ਜ਼ਾਲਮ ਕਸੂਰਵਾਰ ਨਹੀਂ ਹੁੰਦਾ, ਉਹ ਜਿਹੜਾ ਉਹਦਾ ਹੱਥ ਮਜ਼ਬੂਤ ਕਰਦਾ ਨਾ ਉਹ ਵੀ ਉਹਨਾਂ ਹੀ ਬਰਾਬਰ ਦਾ ਸ਼ਰੀਕ ਹੁੰਦਾ। ਸੋ ਲਿਹਾਜ਼ਾ ਲੋਕਾਂ ਦੇ ਘਰਾਂ ਛਾਲਾਂ ਮਾਰ ਕੇ ਟੱਪ ਕੇ ਕੰਧਾਂ ਜਾਣੀਆਂ, ਲੋਕਾਂ ਨੂੰ ਤੰਗ ਕਰਨਾ, ਆਪਣੇ ਹੀ ਮੁਲਕ ਦੇ ਵਿੱਚ ਆਏ ਦਿਨ ਨਵੇਂ ਤੋਂ ਨਵਾਂ ਆਪਰੇਸ਼ਨ ਸ਼ੁਰੂ ਕਰ ਦੇਣਾ, ਕੋਈ ਕਦੇ ਕੋਈ ਇਸਲਾਮੀ ਜਾਂ ਟੱਚ ਦੇ ਕੇ ਨਾ ਰੱਖ ਕੇ ਸ਼ੁਰੂ ਕਰਨਾ। ਕਿ ਕੱਢਿਆ ਕੀ ਤੁਸੀਂ ਹਾਲਾਤ ਇਸ ਟਾਈਮ ਇਹ ਨੇ ਕਿ ਜਨਾਬ ਬਲੋਚਿਸਤਾਨ ਦੇ ਵਿੱਚ ਖਾਸ ਤੌਰ 'ਤੇ ਪੰਜਾਬੀ, ਮੈਂ ਸਪੈਸੀਫਿਕ ਗੱਲ ਕਰਾਂ, ਮੈਂ ਤਾਸੁਬ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਪਿੱਛੇ ਚੀਜ਼ਾਂ ਹੋਈਆਂ ਤੇ ਉਹ ਜਨਾਬ ਟਰੈਵਲ ਕਰਨਾ ਉਹਨਾਂ ਵਾਸਤੇ ਮੁਸ਼ਕਿਲ ਹੈ। ਕਿ ਅਸੀਂ ਕਿਸੇ ਨੂੰ ਅਗਰ ਕੋਇਟੇ ਦੀ ਗੱਲ ਕਰੀਏ ਕਿ ਯਾਰ ਉੱਥੇ ਚਲੇ ਜਾਓ, ਕਹਿੰਦਾ ਨਹੀਂ ਭਾਈ ਮੈਂ ਤਾਂ ਨਹੀਂ ਜਾਂਦਾ। ਕਿ ਆਪਣੇ ਮੁਲਕ ਦੇ ਵਿੱਚ ਡਰ ਰਹੇ ਨੇ, KPK ਦੇ ਵਿੱਚ ਅੱਗ ਲੱਗੀ ਪਈ ਹੈ, ਲੇਕਿਨ ਅਸੀਂ ਇਸੇ ਚੀਜ਼ ਦੀ ਖੁਸ਼ ਹਾਂ ਕਿ ਸਾਡੇ ਵਿੱਚੋਂ ਹੀ ਸਾਡਾ ਹੀ ਖੋਤਾ ਸਾਡਾ ਸਰਬਰਾਹ ਹੈ ਤੇ ਉਹਦੀ ਗੱਲ ਵੀ ਜਿਹੜੀ ਹੈ ਨਾ ਵੱਡੇ ਚੌਧਰੀ ਦੇ ਨਾਲ, ਜੰਗਲ ਦੇ ਬਾਦਸ਼ਾਹ ਦੇ ਨਾਲ ਹੋਈ। ਬਸ ਅੱਲਾਹ ਤਾਲਾ ਇਸ ਮੁਲਕ ਪਾਕਿਸਤਾਨ ਦੀ ਖੈਰ ਕਰੇ, ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ ਵਸਦੇ ਰਹੋ, ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ, ਰੱਬ ਰੱਖ।